ਅਗਲੀ ਜਿਹੜੀ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਗਵਰਨਰ ਨਿਊਸਮ ਨੇ ਇੱਕ ਹੋਰ ਨਵੇਂ ਬਿੱਲ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਸਾਈਨ ਕਰਕੇ। ਇਸ ਕਾਨੂੰਨ ਦੇ ਤਹਿਤ ਹੁਣ ਜਿਹੜੇ ਵੀ ਲੋਕ ਮੈਂਟਲ ਇਲਨੈਸ ਦਾ ਮਾਨਸਿਕ ਤੌਰ ਦੇ ਉੱਤੇ ਬਿਮਾਰ ਨੇ, ਉਹ ਬਿਮਾਰੀ ਦਾ ਸ਼ਿਕਾਰ ਨੇ, ਤਾਂ ਉਹਨਾਂ ਨੂੰ ਜਿਹੜੀ ਹੈਲਪ ਆ ਉਹ ਲੈਣੀ ਹੀ ਪਊਗੀ। ਇਹ ਫੋਰਸ ਕਹਿੰਦੇ ਆ ਵੀ ਉਹਨਾਂ ਨੂੰ ਇਸ ਬਿੱਲ ਦੇ ਤਹਿਤ ਕੀਤਾ ਜਿਹੜਾ ਹੋ ਜਾਊਗਾ। ਸਟੇਟ ਦੀ ਜਿਹੜੀ ਕੰਜ਼ਰਵੇਟਰਸ਼ਿਪ ਸਿਸਟਮ ਆ ਉਸ ਨੂੰ ਇਹਨਾਂ ਨੇ ਰਿਫਾਰਮ ਕੀਤਾ ਆ। ਜਿਨ੍ਹਾਂ ਨੇ ਜਿਹੜੀ ਡੈਫੀਨੇਸ਼ਨ ਸੀਗੀ ਗ੍ਰੇਵਲੀ ਡਿਸੇਬਲਡ ਦੀ, ਉਹਨਾਂ ਵਿੱਚ ਉਹਨਾਂ ਲੋਕਾਂ ਨੂੰ ਵੀ ਐਡ ਕਰ ਦਿੱਤਾ ਆ। ਉਹ ਵੀ ਹੋਣਗੇ ਜਿਹੜੇ ਆਪਣੇ ਆਪ ਨੂੰ ਬੇਸਿਕ ਨੀਡਸ ਵੀ ਪ੍ਰੋਵਾਈਡ ਨਹੀਂ ਕਰ ਸਕਦੇ, ਚਾਹੇ ਉਹ ਫੂਡ ਆ ਤੇ ਚਾਹੇ ਉਹ ਸ਼ੈਲਟਰ ਆ। ਜੇ ਉਹਨਾਂ ਦੀ ਮੈਂਟਲ ਇਲਨੈਸ ਅਨਟ੍ਰੀਟਡ ਆ ਤੇ ਜਾਂ ਫਿਰ ਅਨਹੈਲਦੀ ਡਰੱਗ ਤੇ ਅਲਕੋਹਲ ਯੂਜ਼ ਉਹਨਾਂ ਦਾ ਚੱਲ ਰਿਹਾ ਆ। ਲੋਕਲ ਗਵਰਨਮੈਂਟਸ ਕਹਿੰਦੀਆਂ ਵੀ ਜਿਹੜੇ ਸਟੇਟ ਲਾਜ਼ ਲੀਵ ਕਰਦਾ ਆ, ਉਹਨਾਂ ਦੇ ਹੱਥਾਂ ਦੇ ਵਿੱਚ ਟਾਈ ਕਰ ਦਿੰਦਾ ਆ, ਜਦੋਂ ਲੋਕ ਇਹ ਆਪਣੀ ਮਦਦ ਲੈਣ ਤੋਂ ਨਾ ਕਰ ਦਿੰਦੇ ਆ। ਸੋ ਹੁਣ ਜਿਹੜੇ ਫੂਡ ਤੇ ਸ਼ੈਲਟਰ ਜਿਨ੍ਹਾਂ ਦੇ ਕੋਲ ਨਹੀਂ, ਇਹਦਾ ਮਤਲਬ ਹੋਮਲੈਸ, ਅਨਹਾਊਸਡ ਜਿਹੜੀ ਪਾਪੂਲੇਸ਼ਨ ਆ, ਜਿਨ੍ਹਾਂ ਨੂੰ ਮੈਂਟਲ ਇਲਨੈਸ ਆ, ਉਹਨਾਂ ਨੂੰ ਹੁਣ ਜਿਹੜਾ ਇਲਾਜ ਆ ਉਹ ਬੇਸਿਕਲੀ ਕਰਵਾਉਣਾ ਪਊਗਾ, ਜਾਂ ਕਹਿ ਲਓ ਵੀ ਸਰਕਾਰ ਧੱਕੇ ਨਾਲ ਵੀ ਹੁਣ ਉਹਨਾਂ ਦਾ ਇਲਾਜ ਕਰ ਸਕਦੀ ਹੈ। ਕੈਲੀਫੋਰਨੀਆ ਦੇ ਵਿੱਚ ਹੋਮਲੈਸਨੈਸ ਦੀ ਕ੍ਰਾਈਸਿਸ ਨੂੰ ਨਜਿੱਠਣ ਦੇ ਲਈ ਇਹ ਬਿੱਲ ਜਿਹੜੇ ਆ ਗਵਰਨਰ ਨਿਊਸਮ ਸੋਚ ਰਹੇ ਆ ਵੀ ਇਹ ਮਦਦਗਾਰ ਸਾਬਤ ਹੋਊਗਾ। 1,71,000 ਹੋਮਲੈਸ ਲੋਕ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ। ਪੂਰੇ ਮੁਲਕ ਦੇ 30% ਹੋਮਲੈਸ ਪਾਪੂਲੇਸ਼ਨ ਇਕੱਲੀ ਇੱਕ ਸਟੇਟ ਕੈਲੀਫੋਰਨੀਆ 'ਚ ਰਹਿ ਰਹੀ ਆ। ਹੁਣ ਤੱਕ $20 ਬਿਲੀਅਨ ਪਿਛਲੇ ਕੁਛ ਸਾਲਾਂ ਦੇ ਵਿੱਚ ਇਹਨਾਂ ਨੇ ਹੋਮਲੈਸਨੈਸ ਦੀ ਸਿਚੁਏਸ਼ਨ ਨੂੰ ਨਜਿੱਠਣ ਲਈ ਵਰਤਿਆ, ਜਿਸ ਦੇ ਕੋਈ ਨਤੀਜੇ ਬਹੁਤੇ ਖਾਸ ਜਿਹੜੇ ਉਹ ਨਹੀਂ ਨਜ਼ਰ ਆ ਰਹੇ। ਸੋ ਕਹਿੰਦੇ ਵੀ ਕਾਉਂਟੀਜ਼ ਨੂੰ ਜਿਹੜਾ ਇਹ ਹੁਣ ਪੇ ਮਿਲਿਆ ਕਰਨੀ ਆ, ਜਾਂ ਇਹਦੇ ਲਈ ਗ੍ਰਾਂਟਸ ਕਹਿ ਲਓ ਜਾਂ ਮਨੀ ਰਾਸ਼ੀ ਮਿਲਣੀ ਆ ਮੈਂਟਲ ਤੇ ਬਿਹੇਵੀਅਰਲ ਹੈਲਥ ਪ੍ਰੋਗਰਾਮਸ ਦੇ ਲਈ, ਉਹਦੇ ਵਿੱਚ $6.3 ਬਿਲੀਅਨ ਬਾਰੋ ਜਿਹੜੇ ਉਹ ਕਰਕੇ 10,000 ਨਵੇਂ ਮੈਂਟਲ ਹੈਲਥ ਟ੍ਰੀਟਮੈਂਟ ਬੈਡਸ ਜਿਹੜੇ ਆ ਉਹ ਐਡ ਕੀਤੇ ਜਾਣਗੇ। ਇਹਦੇ ਉੱਤੇ ਵੀ ਕਹਿੰਦੇ ਵੀ ਅਗਲੇ ਮਾਰਚ ਦੇ ਵਿੱਚ ਵੋਟਰਸ ਦੇ ਕੋਲ ਇਹ ਜਾ ਸਕਦੇ ਆ। ਸੋ ਹੋਮਲੈਸਨੈਸ ਨੂੰ ਨਜਿੱਠਣ ਦੇ ਲਈ ਉਸ ਦੇ ਤਹਿਤ ਇਹ ਜਿਹੜਾ ਇੱਕ ਨਵਾਂ ਬਿੱਲ ਆ ਉਸ ਨੂੰ ਕਾਨੂੰਨ ਦਾ ਰੂਪ ਦਿੱਤਾ ਗਿਆ। ਬਿਲਕੁਲ 710 ਦੇ ਕਰੀਬ ਜਿਹੜੇ ਘਰ ਆ 7 ਕਾਉਂਟੀਜ਼ ਦੇ ਵਿੱਚ, ਤੇ ਟੋਟਲ 13,710 ਯੂਨਿਟ ਇਹ ਹੋਮਕੀ ਗ੍ਰਾਂਟ ਦੇ ਅੰਡਰ, ਜਿਨ੍ਹਾਂ ਨੂੰ $179 ਮਿਲੀਅਨ ਦੀ ਗ੍ਰਾਂਟ ਮਿਲਣੀ ਆ, ਉਹ ਘਰਾਂ ਨੂੰ ਬਣਾਉਣ ਜਾ ਰਹੇ ਆ ਤਾਂ ਕਿ ਹੋਮਲੈਸ ਜੋ ਲੋਕ ਆ ਉਹਨਾਂ ਨੂੰ ਜਿਹੜਾ ਕੰਟਰੋਲ ਕੀਤਾ ਜਾ ਸਕੇ, ਉਹਨਾਂ ਨੂੰ ਜਿਹੜੀ ਜਗ੍ਹਾ ਹੈ ਰਹਿਣ ਦੇ ਲਈ ਦਿੱਤੀ ਜਾ ਸਕੇ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਫੈਰਿਸ ਵੀਲ ਦੇ ਉੱਤੇ ਸੈਂਟਾ ਮੋਨਿਕਾ ਪੀਅਰ ਜੋ ਆ, ਉੱਥੇ ਇੱਕ ਬੰਦਾ ਚੜ ਗਿਆ ਤੇ ਉਸਨੇ ਇਕੱਲਾ ਚੜਿਆ ਨਹੀਂ, ਉੱਤੇ ਜਾ ਕੇ ਕਹਿਤਾ ਵੀ ਮੇਰੇ ਕੋਲ ਬੰਬ ਹੈਗਾ ਆ। ਸੋ ਸੈਂਟਾ ਮੋਨਿਕਾ ਪੁਲਿਸ ਡਿਪਾਰਟਮੈਂਟ, ਫਿਰ ਨੈਗੋਸ਼ੀਏਸ਼ਨ ਟੀਮ ਉਹਨਾਂ ਦੀ ਜੋ ਸੀ, ਉਹਨਾਂ ਨੇ ਕੰਟੈਕਟ ਕੀਤਾ ਇੰਡੀਵਿਜੂਅਲ ਨੂੰ ਪੀਅਰ ਦੇ ਉੱਤੇ, ਤੇ ਜੋ ਇੱਕ ਅਮਿਊਜ਼ਮੈਂਟ ਪਾਰਕ ਆ ਬਹੁਤ ਵੱਡਾ ਇੱਥੇ, ਫਿਰ ਉਹਨੂੰ ਅਵੈਕੂਏਟ ਕੀਤਾ ਗਿਆ। ਬਾਅਦ ਦੇ ਵਿੱਚ ਪਤਾ ਚੱਲਿਆ ਵੀ ਉੱਥੇ ਕੋਈ ਬੰਬ ਵਗੈਰਾ ਹੈ ਨਹੀਂ ਸੀ। NBC ਦੇ ਮੁਤਾਬਕ ਲਾਸ ਐਂਜਲਸ ਦੇ ਆਫੀਸਰਸ ਨੇ ਬੰਦੇ ਨੂੰ ਉਸ ਜੋ ਹੈਗੀ ਆ ਫੈਰਿਸ ਵੀਲ ਉਹ ਤੋਂ ਥੱਲੇ ਤਾਰਿਆ, ਤੇ ਹੁਣ ਇਸ ਵੇਲੇ ਉਹ ਪੁਲਿਸ ਦੇ ਕੋਲ ਹੈਗਾ।